ਦਾ ਚਰਖੜਾ ਚਰਖੜਾ ਸਾਇਆਂ ਦਾ ਤੇਰੀ ਕੱਤਣ ਵਾਲੀ ਜੀ। ਨਹੀਂ ਤੈਨੂੰ ਰੱਬ ਨਾ ਭੁੱਲੀ ਦੁਆ ਫਕੀਰਾਂ ਦੀ ਇਹ ਰੱਬ ਨਾ ਭੁੱਲੀ ਹੋਰ ਸਭ ਕੁਝ ਭੁੱਲੀ ਰੱਬ ਨਹੀਂ ਭੁੱਲਣ ਜਿਹਾ। ਮੈਂ ਅੰਨਾ ਤੇ ਤਿਲਕਣ ਰਸਤਾ ਕੀਕਰ ਹੋਵੇ ਸੰਭਾਲਾ ਧੱਕੇ ਦੇਵਣ ਵਾਲੇ ਬਹੁਤੇ ਤੂੰ ਹੱਥ ਪਕੜਨ ਵਾਲਾ। ਓ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਸਾਹਿਬੋ, ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਬਹੁਤ ਸਾਰੇ ਬੜੇ ਲਾਡਲੇ ਤੇ ਲਡਿੱਕੇ ਮੁਸਤਕਿਲ ਨਾਜ਼ਰੀਨ ਜਿਹੜੇ ਨੇ ਉਹ ਸਾਥੋਂ ਮੰਗ ਕਰਦੇ ਰਹਿੰਦੇ ਨੇ ਭਈ ਹਜ਼ਰਤ ਮਾਧੋ ਲਾਲ ਹੁਸੈਨ, ਜਿਨ੍ਹਾਂ ਨੂੰ ਕਿ ਸ਼ਾਹ ਹੁਸੈਨ ਲਾਹੌਰੀ ਵੀ ਆਖਿਆ ਜਾਂਦਾ ਹੈ, ਉਹਨਾਂ ਦੀਆਂ ਕਾਫੀਆਂ ਵੀ ਅਸੀਂ ਆਪਣੇ ਵਲੌਗਸ ਦੇ ਵਿੱਚ, ਆਪਣੀ ਗੁਫ਼ਤਗੂ ਦੇ ਵਿੱਚ ਸ਼ਾਮਲ ਕਰਿਆ ਕਰੀਏ। ਅੱਜ ਫਿਰ ਕਮੈਂਟਸ ਬਾਕਸ ਦੇ ਵਿੱਚ ਆ ਕੇ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਮੁਨੀਬ ਸੰਧੂ ਹੋਰੀ, ਜਿਹੜੇ ਕਿ ਦੁਬਈ ਦੇ ਵਿੱਚ ਬਸਿਲਸਿਲਾ ਰੁਜ਼ਗਾਰ ਮੁਕੀਮ ਨੇ, ਉਹਨਾਂ ਨੇ ਸਾਥੋਂ ਮੰਗ ਕੀਤੀ ਹੈ। ਬਲਕਿ ਉਹਨਾਂ ਇਹ ਵੀ ਆਖਿਆ ਹੈ ਕਿ ਜੀ ਬਾਰਹਾ ਤੁਹਾਡੇ ਤੋਂ ਤਕਾਜ਼ਾ ਕਰ ਚੁੱਕੇ ਹਾਂ ਤੇ ਅੱਜ ਫੇਰ ਆਖ ਰਹੇ ਹਾਂ ਕਿ ਹਜ਼ਰਤ ਸ਼ਾਹ ਹੁਸੈਨ ਲਾਹੌਰੀ ਦੀ ਜੱਗ ਮਸ਼ਹੂਰ ਕਾਫੀ ਸੱਜਣ ਦੇ ਹੱਥ ਬਾਂਹ ਸਾਡੀ ਕੀਕਰ ਆਖਾਂ ਛੱਡ ਵੇੜਿਆ। ਇਹਦਾ ਮਤਲਬ, ਇਹਦਾ ਤਰਜਮਾ ਤੇ ਇਹਦੀ ਸ਼ਰ੍ਹਾ, ਇਹਦੀ ਤਸ਼ਰੀਹ, ਇਹਦੀ ਵਿਆਖਿਆ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਇਹ ਅੱਜ ਵੀ ਉਹਨਾਂ ਦੀ ਮੰਗ ਹੈ ਤੇ ਚੁਨਾਚਾ ਅੱਜ ਉਹਨਾਂ ਦੀ ਮੰਗ ਨੂੰ ਸਿਰ ਮੱਥੇ ਤੇ ਰੱਖਦਿਆਂ ਹੋਇਆਂ ਤੁਹਾਡੇ ਹਜ਼ੂਰ ਮਾਧੋ ਲਾਲ ਹੁਸੈਨ, ਹਜ਼ਰਤ ਸ਼ਾਹ ਹੁਸੈਨ ਲਾਹੌਰੀ, ਉਹਨਾਂ ਦੀ ਇਹ ਕਾਫੀ ਮੈਂ ਬਿਆਨ ਕਰਨ ਲੱਗਾ। ਪਿਆਰਿਓ, ਇਸ ਤੋਂ ਪਹਿਲੇ ਕਿ ਅਸੀਂ ਹਜ਼ਰਤ ਸ਼ਾਹ ਹੁਸੈਨ ਲਾਹੌਰੀ ਦੀ ਇਹ ਜੱਗ ਮਸ਼ਹੂਰ ਕਾਫੀ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰੀਏ ਤੇ ਇਹਦਾ ਤਰਜਮਾ ਤੁਹਾਡੇ ਹਜ਼ੂਰ ਬਿਆਨ ਕਰੀਏ, ਇਹ ਪਹਿਲੇ ਤੁਸੀਂ ਮੁਲਾਹਜ਼ਾ ਕਰੋ ਸਾਡੀ ਮੇਲਾ TV ਦੀ ਟੀਮ ਦੀ ਬਣਾਈ ਹੋਈ ਸ਼ਾਹ ਹੁਸੈਨ ਦੇ ਦਰਬਾਰ ਦੀ ਜ਼ਿਆਰਤ ਦੇ ਉੱਤੇ ਮਬਨੀ ਇੱਕ ਬੜੀ ਖੂਬਸੂਰਤ ਡਾਕੂਮੈਂਟਰੀ। हज़रत शाह हुसैन साडे पंजाबी अदब की तारीख के दूजे वड्डे सूफी शायर ने जिन्हां दे कलाम विच सूफियाना रीत की खुशबू बड़ी शिद्दत नाल उभर के साडे ताईं अपड़दी है। उन्हां काफ़ी वर्गी शेरी सिनफ नूं ना सिर्फ ईजाद कीता बल्कि फन्ने उरूज की टीसी ते भी अपड़ा दिता। उन्हां दीयां काफियां पढ़दियां सुनदियां होयां इस गल दा किधरे झौला नहीं पैंदा कि असीं किसे नवीं सिनफ नूं पढ़ या सुन रहे हां। उन्हां दा अंदाज एडा पक्का ते पीढ़ा है पई लगदा है जे सदियां तो प्रचलित किसे सिनफ विच तबा आजमाई कर रहे होण।
ਉਹਨਾਂ ਦਾ ਕਲਾਮ ਪੜ੍ਹ ਸੁਣ ਕੇ ਇਹ ਗੱਲ ਉੱਗੜ ਕੇ ਸਾਹਮਣੇ ਆਉਂਦੀ ਏ ਕਿ ਉਹਨਾਂ ਦੇ ਕਲਾਮ ਵਿੱਚ ਇੱਕ ਤੜਫਦੀ ਹੋਈ ਬੇਤਾਬ ਰੂਹ ਦੀ ਕੂਕ ਤੇ ਪੁਕਾਰ ਮੌਜੂਦ ਏ। ਬਾਬਾ ਜੀ ਫਰੀਦ ਗੰਜੇ ਸ਼ਕਰ ਹੋਰਾਂ ਅੱਲਾ ਤੇ ਅੱਲਾ ਦੇ ਪਾਕ ਰਸੂਲ ਦੇ ਆਫਾਕੀ ਪੈਗਾਮ ਨੂੰ ਦੋੜਿਆਂ ਤੇ ਸ਼ਲੋਕਾਂ ਰਾਹੀਂ ਲੋਕਾਈ ਤੀਕ ਅਪੜਾਇਆ ਤੇ ਅੱਲਾ ਦਿਆਂ ਬੰਦਿਆਂ ਨੂੰ ਨੇਕ ਤੇ ਚੰਗੇ ਕੰਮ ਕਰਨ ਵੱਲ ਪ੍ਰੇਰਿਆ। ਪੌਣੇ 300 ਸਾਲ ਬਾਅਦ ਇਹੋ ਹੀ ਕਾਰ ਖੈਰ ਸ਼ਾਹ ਹੁਸੈਨ ਹੋਰਾਂ ਕਾਫੀ ਰਾਹੀਂ ਸਰ ਅੰਜਾਮ ਦਿੱਤਾ। ਲਾਲ ਹੁਸੈਨ ਜੀ ਲੁਕਾਈ ਵਿੱਚੋਂ ਸਨ, ਇਸ ਲਈ ਉਹਨਾਂ ਦੀ ਸ਼ਾਇਰੀ ਵਿੱਚ ਅਵਾਮੀ ਰੰਗ ਝਲਕਾਰੇ ਪਿਆ ਮਾਰਦਾ ਏ। ਹਜ਼ਰਤ ਬੁੱਲੇ ਸ਼ਾਹ ਤੇ ਦੂਜੇ ਸੂਫੀ ਸ਼ਾਇਰਾਂ ਆਪਣੇ ਕਲਾਮ ਨੂੰ ਮੁਹਾਵਰਿਆਂ, ਤਸ਼ਬੀਹਾਂ ਤੇ ਇਸਤਿਆਰਿਆਂ ਨਾਲ ਸਜਾਇਆ, ਜਦ ਕਿ ਸ਼ਾਹ ਹੁਸੈਨ ਹੋਰਾਂ ਸਾਡੀ ਲੋਕ ਰਹਿਤਲ ਤੇ ਵਸੇਬ ਵਿੱਚ ਰੋਜ਼ਮर्रा ਦੇ ਇਸਤੇਮਾਲ ਦੀਆਂ ਚੀਜ਼ਾਂ ਨੂੰ ਅਲਾਮਤਾਂ ਬਣਾ ਕੇ ਵਰਤਿਆ। ਉਹਨਾਂ ਆਪਣੀ ਸ਼ਾਇਰੀ ਦੇ ਪੋਰਟਰੇਟ ਸਾਡੀ ਤਹਿਜ਼ੀਬ ਤੇ ਸਕਾਫਤ ਦੇ ਰੰਗਾਂ ਨਾਲ ਉਲੀਕੇ ਤੇ ਇਹੋ ਹੀ ਗੱਲ ਉਹਨਾਂ ਦੇ ਕਲਾਮ ਨੂੰ ਬਹੁਤਾ ਮਨ ਖਿੱਚਵਾਂ ਤੇ ਮਨ ਖੁੱਬਵਾਂ ਬਣਾਉਂਦੀ ਏ। ਆਖਿਆ ਜਾਂਦਾ ਹੈ ਭਈ ਸ਼ਾਹ ਹੁਸੈਨ ਹੋਰਾਂ ਪੂਰੀ ਇਨਸਾਨੀ ਹਯਾਤੀ ਚਰਖੇ ਦੀ ਹੱਥੀ ਤੇ ਘੁਮਾ ਕੇ ਵਿਖਾ ਛੱਡੀ ਸੀ। ਹਜ਼ਰਤ ਬੁੱਲੇ ਸ਼ਾਹ ਤੇ ਦੂਜੇ ਕਈ ਸੂਫੀ ਸ਼ਾਇਰਾਂ ਦੇ ਕਲਾਮ ਵਿੱਚ ਜਿਹੜੀ ਬੇਬਾਕੀ ਤੇ ਖੁੱਲੇ ਝਾਕੇ ਨਜ਼ਰੀ ਆਉਂਦੇ ਨੇ, ਉਹ ਮਾਧੋ ਲਾਲ ਹੁਸੈਨ ਦੇ ਕਲਾਮ ਵਿੱਚ ਆਜਜ਼ੀ, ਇਨਕਸਾਰੀ, ਨਮਾਨਗੀ ਤੇ ਹਲੀਮੀ ਵਿੱਚ ਬਦਲ ਜਾਂਦੇ ਨੇ। ਸ਼ਾਹ ਹੁਸੈਨ ਹੋਰਾਂ ਔਰਤ ਨੂੰ ਵਫਾ ਦੀ ਦੇਵੀ, ਆਸ਼ਿਕ, ਆਜਿਜ਼ ਤੇ ਇਨਕਸਾਰ ਦੀ ਅਲਾਮਤ ਦੇ ਤੌਰ ਤੇ ਪੇਸ਼ ਕੀਤਾ ਹੈ। ਉਹ ਸ਼ਾਇਰੀ ਤੇ ਮਾਰਫਤ ਦੀਆਂ ਬਾਰੀਕੀਆਂ ਤੇ ਲਤਾਫਤਾਂ ਨੂੰ ਡਾਢੇ ਆਜਜ਼ਾਨਾ, ਆਰਿਫਾਨਾ, ਸੂਫੀਆਨਾ ਤੇ ਦਰਵੇਸ਼ਾਨਾ ਰੰਗ ਵਿੱਚ ਔਰਤਾਂ ਦੇ ਮੂੰਹੋਂ ਅਖਵਾਉਂਦੇ ਨੇ ਤੇ ਗੱਲ ਹੋਰ ਵੀ ਸੱਜ ਜਾਂਦੀ ਏ। ਉਹ ਪੰਜਾਬੀ ਅਦਬ ਵਿੱਚ ਕਾਫੀ ਤੇ ਅਲਾਮਤ ਨਿਗਾਰੀ ਦੇ ਮੋਢੀ ਤੇ ਮੂਜਦ ਨੇ। ਲਾਲ ਹੁਸੈਨ ਹੋਰਾਂ ਦੀ ਸ਼ਾਇਰੀ ਵਿੱਚ ਜਜ਼ਬਿਆਂ ਦੀ ਸੱਚਾਈ ਤੇ ਸੋਚਾਂ ਦੀ ਡੂੰਘਾਈ ਦੇ ਨਾਲ ਇਨਸਾਨੀ ਰਿਸ਼ਤਿਆਂ ਦਾ ਤਕੱਦਸ ਵੀ ਮਿਲਦਾ ਹੈ। ਇਨਸਾਨਾਂ ਦਾ ਇੱਕ ਦੂਜੇ ਨਾਲ ਸਲੂਕ ਤੇ ਮੁਆਸ਼ਰਤੀ ਇਸਲਾਹ ਉਹਨਾਂ ਦੀ ਸ਼ਾਇਰੀ ਦਾ ਮੌਜੂ ਹੈ। ਉਹ ਸ਼ਾਇਰਾਨਾ ਤਅੱਲਾ ਤੇ ਮੁਬਾਲਗਾ ਆਰਾਈਆਂ ਤੋਂ ਕੰਮ ਲੈਣ ਦੀ ਬਜਾਏ ਆਪਣੇ ਕਲਾਮ ਦਾ ਮੌਜੂ ਆਪਣੇ ਮਾਹੌਲ ਦੀਆਂ ਅੱਛਾਈਆਂ ਤੇ ਬੁਰਾਈਆਂ ਨੂੰ ਬਣਾਉਂਦੇ ਨੇ ਤੇ ਅੰਦਾਜ਼ ਏਡਾ ਸਾਦਾ, ਧੀਮਾ ਤੇ ਮਿੱਠੜਾ ਹੈ ਕਿ ਮਨ ਮੋਹ ਲੈਂਦਾ ਹੈ। ਲਾਲ ਹੁਸੈਨ ਦੀ ਇਹ ਸਾਦਗੀ ਹੀ ਉਹਨਾਂ ਨੂੰ ਦੂਜੇ ਸ਼ਾਇਰਾਂ ਤੋਂ ਵੱਖਰਾ ਤੇ ਮੁਮਤਾਜ਼ ਬਣਾਉਂਦੀ ਹੈ। ਉਹਨਾਂ ਦੀ ਸ਼ਾਇਰੀ ਦਾ ਸਭ ਤੋਂ ਉਗੜਵਾਂ ਟੌਪਿਕ ਅੱਲਾਹ ਪਾਕ ਨਾਲ ਅੰਤਾਂ ਦਾ ਪਿਆਰ ਹੈ। ਹਿਜਰ, ਫਿਰਾਕ ਤੇ ਵਿਛੋੜੇ ਦਾ ਸ਼ਦੀਦ ਕਿਰਬ ਉਹਨਾਂ ਦੇ ਸ਼ੇਰਾਂ ਦੇ ਅੱਖਰਾਂ ਵਿੱਚ ਹਰ ਵੇਲੇ ਧੂਣੀ ਵਾਂਗੂ ਧੁਖਦਾ ਰਹਿੰਦਾ ਹੈ ਤੇ ਜਦੋਂ ਕਿਧਰੇ ਭਾਂਬੜ ਬਣ ਜਾਂਦਾ ਹੈ ਤੇ ਫੇਰ ਉਹ ਕੁਰਲਾ ਉੱਠਦੇ ਨੇ, ਨਿਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖ। ਸਖੀ ਲਾਲ ਹੁਸੈਨ ਦੀ ਸ਼ਾਇਰੀ ਇਸ਼ਕ, ਮੁਹੱਬਤ, ਮਿਹਰ, ਮੁਰੱਵਤ, ਹਿਜਰ, ਫਿਰਾਕ, ਸੋਜ਼ੋ ਗੁਦਾਜ਼, ਆਜਜ਼ੀ, ਇਨਕਸਾਰੀ, ਇਖਲਾਕੀ ਰਵਾਦਾਰੀ ਤੇ ਭਾਈਚਾਰੇ ਦਾ ਦਰਸ ਦਿੰਦੀ ਏ। ਉਹਨਾਂ ਦਾ ਕਲਾਮ ਅੱਲਾ ਦੇ ਬੰਦਿਆਂ ਨੂੰ ਦੁਨੀਆ ਦੀ ਬੇਸਬਾਤੀ ਤੇ ਹਯਾਤੀ ਦੀ ਨਾਪਾਇਦਾਰੀ ਵੱਲ ਗਹੁ ਕਰਵਾਉਂਦਾ ਤੇ ਮੁਖਤਸਰ ਜ਼ਿੰਦਗੀ ਵਿੱਚ ਨੇਕ ਤੇ ਚੱਜ ਦੇ ਕੰਮ ਕਰਨ ਲਈ ਪ੍ਰੇਰਦਾ ਏ ਤਾਂ ਜੇ ਜ਼ਿੰਦਗੀ ਨੂੰ ਲਾਯਜ਼ਾਲ ਤੇ ਬੇਮਿਸਾਲ ਬਣਾਇਆ ਜਾ ਸਕੇ ਤੇ ਨਾਲੇ ਖਲੀਫਾਤੁੱਲਾ ਫਿਲ ਅਰਜ਼ ਤੇ ਅਸ਼ਰਫੁਲ ਮਖਲੂਕਾਤ ਵੀ ਅਖਵਾਇਆ ਜਾ ਸਕੇ। ਇਸੇ ਲਈ ਤੇ
ਫਰਮਾਉਂਦੇ ਨੇ ਭਈ ਕੱਤ ਚਰਖਾ ਸ਼ਾਮ ਮਨਾਵੇਂਗੀ ਨਹੀਂ ਤਾਂ ਖੇਡਣ ਨੂੰ ਪਛਤਾਵੇਂਗੀ। ਪਿਆਰਿਓ, ਹਜ਼ਰਤ ਸ਼ਾਹ ਹੁਸੈਨ ਲਾਹੌਰੀ ਫਰਮਾਉਂਦੇ ਨੇ ਵੀ ਸੱਜਣ ਦੇ ਹੱਥ ਬਾਂਹ ਅਸਾਡੀ, ਕੀਕਰ ਆਖਾਂ ਛੱਡ ਵੇੜਿਆ। ਸਾਹਿਬੋ, ਸ਼ਾਹ ਹੁਸੈਨ ਲਾਹੌਰੀ ਸਾਡੀ ਪੰਜਾਬੀ ਦੀ ਕਲਾਸੀਕਲ ਰੀਤ ਦੇ ਬੜੇ ਵੱਡੇ, ਬੜੇ ਉੱਚ ਪੱਧਰ ਦੇ ਮਹਾਨ ਕਵੀ ਨੇ। ਆਪ ਏਡੀ ਖੂਬਸੂਰਤ ਸ਼ਾਇਰੀ ਕਰਦੇ ਨੇ, ਏਡੀਆਂ ਖੂਬਸੂਰਤ ਰੋਮਾਨਵੀ ਤਸਵੀਰਾਂ ਉਲੀਕਦੇ ਨੇ ਆਪਣੇ ਸ਼ੇਰਾਂ ਰਾਹੀਂ, ਆਪਣੇ ਅੱਖਰਾਂ ਤੇ ਸ਼ਬਦਾਂ ਰਾਹੀਂ, ਕਿ ਜਿਨ੍ਹਾਂ ਦੀ ਪੰਜਾਬੀ ਅਦਬ ਦੇ ਵਿੱਚ ਕਿਧਰੇ ਨਜ਼ੀਰ ਹੀ ਨਹੀਂ ਮਿਲਦੀ। ਮਿਸਾਲ ਦੇ ਤੌਰ ਤੇ ਆਪ ਜੀ ਦੀ ਬੜੀ ਹੋਈ ਮਸ਼ਹੂਰ ਇੱਕ ਕਾਫੀ ਹੈ, ਨੀ ਸਈਓ ਅਸੀਂ ਨੈਣਾ ਦੇ ਆਖੇ ਲੱਗੇ। ਪਿਆਰਿਓ, ਦੇਖੋ ਇਹ ਕਾਫੀ ਦਾ ਜਿਹੜਾ ਮੁੱਖ ਮਿਸਰਾ ਹੈ ਕਿਸ ਕਦਰ ਰੋਮਾਨਵੀਅਤ ਦੇ ਨਾਲ ਭਰਿਆ ਹੋਇਆ ਹੈ। ਇਸ਼ਕੇ ਮਜਾਜ਼ੀ ਦੀ ਇੰਤਹਾ ਇਹਦੇ ਵਿੱਚ ਸਾਨੂੰ ਝਲਕਦੀ ਦਿਸਦੀ ਹੈ। ਇਸੇ ਤਰ੍ਹਾਂ ਹੀ ਪਿਆਰਿਓ, ਆਪ ਦੀਆਂ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਕਾਫੀਆਂ ਨੇ ਜਿਨ੍ਹਾਂ ਦੇ ਵਿੱਚ ਰੋਮਾਨਵੀਅਤ, ਦੁਨੀਆ ਦੀ ਬੇਸਬਾਤੀ, ਦਰਦ, ਕਿਰਬ ਦੀ ਕੈਫੀਅਤ ਜਿਹੜੀ ਹੈ, ਮਹਿਬੂਬ ਦੀ ਜੁਦਾਈ ਦੇ ਵਿੱਚ, ਉਹਦੇ ਹਿਜਰ ਦੇ ਵਿੱਚ ਆਸ਼ਿਕ ਦਾ ਹੋਣ ਵਾਲਾ ਜਿਹੜਾ ਹਾਲ ਹੈ, ਉਹਦੇ ਬਾਰੇ 'ਚ ਬੜੀ ਜ਼ਬਰਦਸਤ ਬਿਆਨ ਕਰਦੇ ਨੇ, ਵਾਰਦਾਤ ਕਲਬੀ। ਔਰ ਪਿਆਰਿਓ, ਇੱਕ ਤੇ ਆਪ ਦੀ ਬੜੀ ਹੋਈ ਮਸ਼ਹੂਰ ਕਾਫੀ ਹੈ, ਤੁਸੀਂ ਅਕਸਰ ਸੁਣੀ ਹੋਣੀ ਹੈ, ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ। ਦੇਖੋ ਨਾ ਕਿ ਯੂਨੀਵਰਸਲ ਟਰੂਥ ਹੈ ਕਿ ਧੀ ਦਾ ਮਾਂ ਤੋਂ ਵੱਡਾ ਦਰਦੀ, ਸੱਜਣ ਤੇ ਹਮਦਰਦ ਕੋਈ ਨਹੀਂ ਹੁੰਦਾ। ਤੇ ਆਪ ਜੀ ਵੀ ਚੂੰਕਿ ਸੁਆਣੀ ਬਣ ਕੇ ਸ਼ਾਇਰੀ ਕਰਦੇ ਸਨ, ਤੇ ਆਪ ਨੇ ਆਪਣੀ ਮਾਂ ਨੂੰ ਆਪਣੇ ਦੁੱਖ ਦੇ ਵਿੱਚ ਰਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਮੇਰੀ ਮਾਂ ਹੀ ਹੈ, ਚੂੰਕਿ ਮਾਂ ਦਾ ਕਾਲਜਾ ਹੀ ਬਹੁਤ ਵੱਡਾ ਹੁੰਦਾ ਹੈ ਨਾ ਜੀ। ਤੇ ਇਸ ਵਾਸਤੇ ਆਪ ਜੀ ਦਾ ਇਹ ਖਿਆਲ ਹੈ ਕਿ ਸਿਰਫ ਮਾਂ ਹੀ ਹੈ ਜਿਹੜੀ ਮੇਰੇ ਵਿਛੋੜੇ ਦੇ ਦੁੱਖ ਨੂੰ ਵੰਡ ਸਕਦੀ ਹੈ। ਹੋਰ ਤੇ ਇਹ ਦੁੱਖ ਕਿਸੇ ਦੇ ਅੱਗੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਿਹਨੂੰ ਹਾਲ ਸੁਣਾਵਾਂ ਦਿਲ ਦਾ, ਕੋਈ ਮਹਿਰਮ ਰਾਜ਼ ਨਹੀਂ ਮਿਲਦਾ। ਹਰ ਦੁੱਖ ਹਰ ਕਿਸੇ ਦੇ ਨਾਲ ਸਾਹਿਬੋ ਸਾਂਝਾ ਵੀ ਤਾਂ ਨਹੀਂ ਨਾ ਕੀਤਾ ਜਾ ਸਕਦਾ। ਅੱਜ ਜਿਹੜੀ ਕਾਫੀ ਦਾ ਹੁਕਮ ਸਾਡੇ ਬਹੁਤ ਸਾਰੇ ਵਿਊਅਰਸ ਨੇ ਸਾਨੂੰ ਅੱਗੇ ਵੀ ਕਈ ਵਾਰੀ ਦਿੱਤਾ ਹੈ, ਤੇ ਅੱਜ ਜਨਾਬ ਮੁਨੀਬ ਸੰਧੂ ਸਾਹਿਬ ਨੇ ਸਾਥੋਂ ਇਹ ਫਰਮਾਇਸ਼ ਕੀਤੀ ਹੈ। ਉਹ ਕਾਫੀ ਇਸ ਤਰ੍ਹਾਂ ਹੈ ਵੀ ਸੱਜਣ ਦੇ ਹੱਥ ਬਾਂਹ ਅਸਾਡੀ, ਕੀਕਰ ਆਖਾਂ ਛੱਡ ਵੇੜਿਆ। ਸਾਹਿਬੋ, ਸਭ ਤੋਂ ਪਹਿਲੇ ਤਾਂ ਮੈਂ ਇਹ ਕਲੀਅਰ ਕਰਦਾ ਚੱਲਾਂ, ਇਹ ਗੱਲ ਬੜੀ ਵਾਜ਼ੇ ਵੇ ਕਿ ਹਜ਼ਰਤ ਸ਼ਾਹ ਹੁਸੈਨ ਲਾਹੌਰੀ ਦੀ ਜਿਹੜੀ ਸਭ ਤੋਂ ਮਾਰੂਫ ਕਿਤਾਬ ਕਾਫੀਆਂ ਸ਼ਾਹ ਹੁਸੈਨ, ਜਿਹੜੀ ਕਿ MA ਪੰਜਾਬੀ ਦੇ ਵੀ ਨਸਾਬ ਦੇ ਵਿੱਚ ਸ਼ਾਮਿਲ ਸੀ, ਉਹ ਕਿਤਾਬ ਜਿਹੜੀ ਹੈ ਜੀ ਉਹ ਮੁਰਤਬ ਕੀਤੀ ਹੈ ਡਾਕਟਰ ਮੋਹਨ ਸਿੰਘ ਦੀਵਾਨਾ ਹੋਰਾਂ, ਜਿਹੜੇ ਕਿ MA PhD ਸਨ। ਉਹਨਾਂ ਬੜੀ ਮਿਹਨਤ ਮੁਸ਼ੱਕਤ ਦੇ ਨਾਲ, ਬੜੀ ਜੁਹਦ ਕਰਕੇ ਆਪ ਜੀ ਦੀਆਂ ਤਮਾਮ ਕਾਫੀਆਂ ਇਕੱਠੀਆਂ ਕੀਤੀਆਂ। 163 ਕਾਫੀਆਂ ਨੇ ਉਸ ਕਿਤਾਬ ਦੇ ਵਿੱਚ ਸ਼ਾਹ ਹੁਸੈਨ ਲਾਹੌਰੀ ਦੀਆਂ, ਜਿਹੜੀ ਕਿ ਉਹਨਾਂ ਕੰਪਾਇਲ ਕੀਤੀ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਨੇ। ਔਰ ਉਹ ਕਿਤਾਬ ਕਾਫੀਆਂ ਸ਼ਾਹ ਹੁਸੈਨ ਦੇ ਨਾਂ ਦੇ ਨਾਲ ਸਾਡੇ MA ਦੇ ਨਸਾਬ ਵਿੱਚ ਵੀ ਸ਼ਾਮਲ ਸੀ। ਜਦੋਂ ਮੈਂ ਕਮ ਸੇ ਕਮ MA ਪੰਜਾਬੀ ਕੀਤਾ ਸੀ, ਉਦੋਂ ਤੇ ਸਾਡੇ ਨਸਾਬ ਵਿੱਚ ਉਹ ਸ਼ਾਮਿਲ ਹੁੰਦੀ ਸੀ। ਉਸ ਕਿਤਾਬ ਦੇ ਵਿੱਚ ਬੜੀ ਪਰਖ ਪੜਚੋਲ ਕਰਕੇ ਡਾਕਟਰ ਮੋਹਨ ਸਿੰਘ ਹੋਰਾਂ 163 ਕਾਫੀਆਂ ਸ਼ਾਹ ਹੁਸੈਨ ਦੀਆਂ ਜਮ੍ਹਾਂ ਕੀਤੀਆਂ ਸਨ, ਔਰ ਉਹ ਛਪੀਆਂ ਹੋਈਆਂ ਨੇ। 163 ਦੀਆਂ 163 ਕਾਫੀਆਂ ਦੇ ਵਿੱਚ ਹਜ਼ਰਤ ਸ਼ਾਹ ਹੁਸੈਨ ਲਾਹੌਰੀ ਦਾ ਮਹਿਬੂਬ ਅੱਲਾਹ ਪਾਕ ਸੱਚਾ ਵਾਹਿਦ, ਉਹਨਾਂ ਦਾ ਉਹੋ ਹੀ ਮਹਿਬੂਬ ਹੈ। ਆਪ ਜੀ ਨੇ ਆਪਣੀ ਸਾਰੀ ਹਯਾਤੀ
ਆਪਣੇ ਸੱਚੇ ਸਾਹਿਬ ਦੇ ਨਾਲ ਇਸ਼ਕ ਕੀਤਾ। ਉਹੋ ਹੀ ਮਹਿਬੂਬੇ ਹਕੀਕੀ, ਉਹੋ ਹੀ ਨਾਜ਼ਨੀਨੇ ਅਜ਼ਲੀ ਆਪ ਜੀ ਦਾ ਮਾਸ਼ੂਕ ਸੀ, ਮਹਿਬੂਬ ਸੀ ਔਰ ਅੱਲਾਹ ਪਾਕ ਨਾਲ ਹੀ ਆਪ ਸਾਰੀ ਹਯਾਤੀ ਇਸ਼ਕ ਕਰਦੇ ਰਹੇ। 163 ਕਾਫੀਆਂ ਦੇ ਵਿੱਚ ਕਿਸੇ ਇੱਕ ਕਾਫੀ ਦੇ ਵਿੱਚ ਵੀ ਮਾਧੋ ਦਾ ਨਾਮ ਹੀ ਨਹੀਂ ਆਉਂਦਾ, ਜਿਹਦੇ ਬਾਰੇ तमाम ਮੁਹੱਕਿਕੀਨ ਔਰ तमाम ਮੁਅਰਖੀਨ ਲਿਖਦੇ ਨੇ ਕਿ ਮਾਧੋ ਇੱਕ ਹਿੰਦੂ ਲੜਕਾ ਸੀ ਜਿਹੜਾ ਬੜਾ ਖੂਬ ਰੂਹ ਸੀ, ਜਿਹਦੇ ਨਾਲ ਆਪ ਦਾ ਬੜਾ ਹੀ ਪਿਆਰ ਸੀ, ਜਿਹੜਾ ਆਪ ਤੇ ਦਸਤੇ ਹੱਕ ਪ੍ਰਸਤ ਦੇ ਉੱਤੇ ਮੁਸਲਮਾਨ ਵੀ ਹੋ ਗਿਆ ਔਰ ਆਪ ਜੀ ਦੀ ਵਫਾਤ ਤੋਂ ਬਾਅਦ ਉਹ ਹੀ ਆਪ ਦੇ ਦਰਬਾਰ ਦਾ ਪਹਿਲਾ ਖਲੀਫਾ ਬਣਿਆ ਔਰ ਉਹ ਜਿੱਥੇ ਹਜ਼ਰਤ ਸ਼ਾਹ ਹੁਸੈਨ ਲਾਹੌਰੀ ਦੀ ਕਬਰ ਹੈ ਉਹਦੇ ਨਾਲ ਦੀ ਕਬਰ ਮਾਧੋ ਦੀ ਹੈ। ਹੁਣ ਬਿਆਨ ਤਾਂ ਸਾਰੇ ਹੀ ਕਰਦੇ ਨੇ ਕਿ ਆਪ ਜੀ ਨੂੰ ਮਾਧੋ ਦੇ ਨਾਲ ਬੜਾ ਇਸ਼ਕ ਸੀ, ਬੜਾ ਪਿਆਰ ਸੀ, ਲੇਕਿਨ 163 ਦੀਆਂ 163 ਕਾਫੀਆਂ ਦੇ ਵਿੱਚ ਕਿਧਰੇ ਵੀ ਮਾਧੋ ਦਾ ਨਾਂ ਤੱਕ ਨਹੀਂ ਲਿਆ ਆਪਨੇ। ਆਪ ਸਾਹਿਬ ਨਾਲ ਇਸ਼ਕ ਕਰਦੇ ਰਹੇ। ਨਹੀਂ ਤੈਨੂੰ ਰੱਬ ਨਾ ਭੁੱਲੀ ਦੁਆ ਫਕੀਰਾਂ ਦੀ ਇਹ ਰੱਬ ਨਾ ਭੁੱਲੀ ਹੋਰ ਸਭ ਕੁਝ ਭੁੱਲੀ, ਰੱਬ ਨਹੀਂ ਭੁੱਲਣ ਜਿਹਾ। ਦੇਖੋ ਨਾ ਕੈਸੀ ਖੂਬਸੂਰਤ ਕਾਫੀ। ਕਿਧਰੇ ਫਰਮਾਉਂਦੇ ਨੇ ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਹਾਂ, ਅੱਲਾਹ ਪਾਕ ਸੱਚੇ ਨੂੰ। ਇਹ ਉਹਨਾਂ ਦੀਆਂ ਬਹੁਤ ਜ਼ਿਆਦਾ ਕਾਫੀਆਂ ਨੇ, ਅਸੀਂ ਇਨਸ਼ਾਅੱਲਾ ਤੁਹਾਡੇ ਹਜ਼ੂਰ ਬਿਆਨ ਕਰਦੇ ਰਵਾਂ ਕਰਾਂਗੇ ਗਾਹੇ ਬਗਾਹੇ। ਅੱਜ ਜਿਹੜੀ ਕਾਫੀ ਦਾ ਤੁਸੀਂ ਹੁਕਮ ਦਿੱਤਾ ਉਹਦੇ ਵੱਲ ਆਓ। ਫਰਮਾਉਂਦੇ ਨੇ ਵੀ ਸੱਜਣ ਦੇ ਹੱਥ ਬਾਂਹ ਸਾਡੀ ਕੀਕਰ ਆਖਾਂ ਛੱਡ ਵਿਹੜਿਆ। ਲੱਗਦਾ ਵੀ ਇਸ਼ਕੇ ਮਜਾਜ਼ੀ ਦੀ ਗੱਲ ਹੈ, ਲੇਕਿਨ ਐਸੀ ਗੱਲ ਨਹੀਂ ਪਿਆਰਿਓ। ਆਪ ਦੀ ਕਿਸੇ ਕਾਫੀ ਦੇ ਵਿੱਚ ਮਜਾਜ਼ੀ ਰੰਗ ਸਾਨੂੰ ਦਿਸਦਾ ਹੀ ਨਹੀਂ, ਤੇ ਇੱਥੇ ਅਸੀਂ ਕਿਉਂ ਮਜਾਜ਼ ਠੋਕ ਲਈਏ। ਆਪ ਦਾ ਵਾਹਿਦ ਮਹਿਬੂਬ ਅੱਲਾਹੁ ਅਕਬਰ ਅੱਲਾਹ ਪਾਕ ਹੈ, ਤੇ ਸੱਜਣ ਦੇ ਹੱਥ ਬਾਂਹ ਸਾਡੀ ਕੀਕਰ ਆਖਾਂ ਛੱਡ ਵਿਹੜਿਆ। ਇਹ ਬਾਂਹ ਆਪਣੇ ਸੱਜਣ ਆਪਣੇ ਮਹਿਬੂਬ ਅੱਲਾਹ ਪਾਕ ਦੇ ਹੱਥ ਕਿਦੋਂ ਫੜਾਈ, ਇਹ ਮੈਂ ਤੁਹਾਡੇ ਹਜ਼ੂਰ ਹੁਣ ਬਿਆਨ ਕਰਨ ਲੱਗਾ। ਸੱਜਣ ਦਾ ਪਹਿਲੇ ਨਖੇੜਾ ਕਰ ਲਈਏ। ਸੱਜਣ ਦੇ ਹੱਥ ਬਾਂਹ ਸਾਡੀ। ਸਾਹਿਬੋ ਕੁਰਾਨ ਪਾਕ ਦੇ ਵਿੱਚ ਅੱਲਾਹ ਪਾਕ ਸੱਚਾ ਸਾਹਿਬ ਫਰਮਾਉਂਦੇ ਨੇ ਅੱਲਾਹੁ ਵਲੀਯੁਲ ਲਜ਼ੀਨਾ ਆਮਨੂ ਯੁਖਰਿਜੁਹੁਮ ਮਿਨਜ਼-ਜ਼ੁਲੁਮਾਤੀ ਇਲਨ-ਨੂਰ। ਅੱਲਾਹ ਪਾਕ ਮੋਮਨਾਂ ਦਾ ਸੱਜਣ ਹੈ, ਅੱਲਾਹ ਪਾਕ ਮੋਮਨਾਂ ਦਾ ਦੋਸਤ ਹੈ, ਅੱਲਾਹ ਪਾਕ ਮੋਮਨਾਂ ਦਾ ਵਲੀ ਹੈ। ਉਹਨਾਂ ਨੂੰ ਗੁੰਮਰਾਹੀ ਤੇ ਕੁਫਰ ਦੇ ਹਨੇਰਿਆਂ ਦੇ ਵਿੱਚੋਂ ਕੱਢ ਕੇ ਤੇ ਰਾਹੇ ਹਦਾਇਤ ਤੇ ਹੱਕ ਦੇ ਨੂਰ ਵੱਲ ਅੱਲਾਹ ਪਾਕ ਲੈ ਕੇ ਜਾਂਦੇ ਨੇ, ਰੋਸ਼ਨੀ ਵੱਲ ਖੜਦੇ ਨੇ। ਯੁਖਰਿਜੁਹੁਮ ਮਿਨਜ਼-ਜ਼ੁਲੁਮਾਤੀ ਇਲਨ-ਨੂਰ। ਅੱਲਾਹੁ ਵਲੀਯੁਲ ਲਜ਼ੀਨਾ, ਅੱਲਾਹ ਪਾਕ ਵਲੀ ਦੋਸਤ ਸੱਜਣ ਨੇ। ਹੁਣ ਸੱਜਣ ਦੇ ਹੱਥ ਬਾਂਹ ਸਾਡੀ, ਬਾਂਹ ਫੜਾਉਣ ਤੋਂ ਮੁਰਾਦ ਦੇਵੇ ਅਹਿਦ ਅਲਸਤ ਜਦੋਂ ਕੀਤਾ ਸੀ, ਜਦੋਂ ਅੱਲਾਹ ਪਾਕ ਨੇ ਇਸ ਆਲਮ ਦੀ ਤਖਲੀਕ ਤੋਂ ਪਹਿਲੇ ਆਲਮੇ ਅਰਵਾਹ ਦੇ ਵਿੱਚ ਅੱਲਾਹ ਪਾਕ ਨੇ ਕੁੱਲ ਰੂਹਾਂ ਨੂੰ ਆਪਣੇ ਹਜ਼ੂਰ ਹਾਜ਼ਰ ਕੀਤਾ ਸੀ, ਤੇ ਅੱਲਾਹ ਪਾਕ ਸੱਚੇ ਸਾਹਿਬ ਨੇ ਉਦੋਂ ਪੁੱਛਿਆ ਸੀ तमाम ਹਜ਼ਰਤ ਆਦਮ ਤੋਂ ਲੈ ਕੇ ਤੇ ਕਿਆਮਤ ਤੱਕ ਪੈਦਾ ਹੋਣ ਵਾਲੇ ਆਖਰੀ ਇਨਸਾਨ ਦੀ ਰੂਹ ਉੱਥੇ ਜਮ੍ਹਾਂ ਸੀ, ਹਾਜ਼ਰ ਸੀ ਅੱਲਾਹ ਪਾਕ ਦੇ ਹਜ਼ੂਰ। ਉਦੋਂ ਅੱਲਾਹ ਪਾਕ ਨੇ ਪੁੱਛਿਆ ਸੀ ਰੂਹਾਂ ਨੂੰ, ਜਦੋਂ ਹਾਲੇ ਜਿਸਮ ਨਹੀਂ ਸਨ ਮਿਲੇ, ਤੇ ਅੱਲਾਹ ਪਾਕ ਨੇ ਪੁੱਛਿਆ ਸੀ ਅਲਸਤੋ ਬਿਰੱਬਿਕੁਮ, ਕਿਆ ਮੈਂ तुम्हारा रब नहीं? ਤੇ तमाम ਅਰਵਾਹ ਨੇ ਅੱਗੋਂ ਕਿਹਾ ਸੀ ਕਿ ਕਾਲੂ ਕਹਾ ਸਾਰੀਆਂ ਰੂਹਾਂ ਨੇ ਬਲਾ ਕਿਉਂ ਨਹੀਂ। ਅੱਲਾਹ ਪਾਕ ਜੀ ਬਿਲਾ ਸ਼ੁਬਾ ਤੁਸੀਂ ਸਾਡੇ ਰੱਬ ਹੋ। ਤੇ ਉਹ ਫਿਰ ਇਕਰਾਰ ਕਰਕੇ ਅਕਦ ਹੋ ਗਿਆ ਨਾ ਸਾਹਿਬੋ, ਅੱਲਾਹ ਪਾਕ ਦਾ ਤੇ ਅੱਲਾਹ ਪਾਕ ਦੇ ਬੰਦਿਆਂ ਦਾ ਅਰਵਾਹ ਦਾ ਆਪਸ ਦੇ ਵਿੱਚ ਕੌਲ ਕਰਾਰ ਹੋ ਗਏ, ਬਾਂਹ ਫੜਾ ਦਿੱਤੀ। ਅਹਿਦ ਅਲਸਤ ਜਿਹੜਾ ਹੋਇਆ ਹੈ ਨਾ, ਰੋਜ਼ੇ ਅਲਸਤ ਨੂੰ
ਉਦੋਂ ਬੰਦਿਆਂ ਇਕਰਾਰ ਕਰਕੇ ਆਪਣੀ ਬਾਂਹ ਸਾਹਿਬ ਦੇ ਹਜ਼ੂਰ ਫੜਾ ਦਿੱਤੀ, ਪੇਸ਼ ਕਰ ਦਿੱਤੀ, ਆਪਣਾ ਆਪ ਆਪਣੇ ਸਾਹਿਬ ਦੇ ਨਾਵੇਂ ਲਾ ਦਿੱਤਾ। ਹੁਣ ਦੁਨੀਆ ਦੇ ਵਿੱਚ ਆ ਕੇ ਬੰਦਾ ਦੁਨੀਆ ਦੇ ਬਖੇੜਿਆਂ ਦੇ ਵਿੱਚ ਪੈ ਜਾਂਦਾ ਹੈ, ਦੁਨੀਆ ਦੇ ਰੌਲਿਆਂ ਦੇ ਵਿੱਚ ਪੈ ਜਾਂਦਾ ਹੈ, ਦੁਨੀਆ ਕਮਾਉਣ ਲੱਗ ਪੈਂਦਾ ਹੈ, ਹੋਰ 100 ਕਿਸਮ ਦੀਆਂ ਕਬਾਹਤਾਂ ਦੇ ਵਿੱਚ ਮਸਰੂਫ ਹੋ ਜਾਂਦਾ ਹੈ, ਜਿਹਦੇ ਬਾਰੇ ਅੱਗੇ ਦੱਸ ਰਹੇ ਨੇ ਕਿ ਰਾਤ ਹਨੇਰੀ ਬੱਦਲ ਕਣੀਆਂ ਤੇ ਬਾਜ ਵਕੀਲਾਂ ਮੁਸ਼ਕਲ ਬਣੀਆਂ। ਪਿਆਰਿਓ, ਜ਼ਿੰਦਗੀ ਗੁਜ਼ਾਰਨ ਦਾ ਜਿਹੜਾ ਅੰਦਾਜ਼ ਹੈ, ਬੰਦਾ ਇੱਕ ਅੱਲਾਹ ਪਾਕ ਦਾ ਬੰਦਾ ਇਸ ਦੁਨੀਆ ਦੇ ਵਿੱਚ ਜਿਹੜਾ ਆਪਣੀ ਹਯਾਤੀ ਗੁਜ਼ਾਰ ਰਿਹਾ ਹੈ, ਉਹ ਸਮਝ ਲਓ ਵੀ ਇਸ ਤਰ੍ਹਾਂ ਹੀ ਪਈ ਲੰਘਦੀ ਹੈ। ਜ਼ਿੰਦਗੀ ਦਾ ਸਫ਼ਰ ਇੰਝ ਹੀ ਪਿਆ ਘਟੀਂਦਾ ਹੈ ਕਿ ਜਿਵੇਂ ਹਨੇਰੀ ਰਾਤ ਦੇ ਵਿੱਚ ਕੋਈ ਟੁਰਦਾ ਹੋਵੇ ਤੇ ਉੱਤੋਂ ਬੱਦਲ ਕਣੀਆਂ ਵੀ ਹੋਣ, ਬੱਦਲ ਵੀ ਛਾਏ ਹੋਣ, ਮੀਂਹ ਵਸ ਰਿਹਾ ਹੋਵੇ, ਬਿਜਲੀ ਕੜਕ ਰਹੀ ਹੋਵੇ। ਦੇਖੋ ਨਾ, ਇਨਸਾਨ ਜਦੋਂ ਜ਼ਿੰਦਗੀ ਗੁਜ਼ਾਰਦਾ ਹੈ, ਜਿਵੇਂ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਫਰਮਾਇਆ ਵੀ ਮੈਂ ਅੰਨਾ ਤੇ ਤਿਲਕਣ ਰਸਤਾ, ਕੀਕਰ ਹੋਵੇ ਸੰਭਾਲਾ, ਧੱਕੇ ਦੇਵਣ ਵਾਲੇ ਬਹੁਤੇ ਤੂੰ ਹੱਥ ਪਕੜਨ ਵਾਲਾ। ਇਹ ਵੀ ਦੁਨੀਆ ਦੀ ਜ਼ਿੰਦਗੀ ਦੀ ਅਕਾਸ਼ੀ ਕੀਤੀ ਹੈ। ਆਰਿਫ ਖੜੀ ਫਰਮਾਉਂਦੇ ਨੇ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਕਿ ਮੈਂ ਅੱਲਾਹ ਪਾਕ ਸੱਚੇ ਸਾਹਿਬ ਇੰਜ ਜ਼ਿੰਦਗੀ ਪਿਆ ਗੁਜ਼ਾਰਨਾ ਜਿਵੇਂ ਅੰਨਾ ਤਿਲਕਣ ਰਸਤੇ ਦੇ ਉੱਤੇ ਟੁਰ ਰਿਹਾ। ਵੇਖੋ ਨਾ ਪਿਆਰਿਓ, ਕਿਧਰੇ ਜੇ ਕੋਈ ਪੁਲਿਸ ਵਿੱਚ ਭਰਤੀ ਹੋਇਆ ਹੈ ਤੇ ਰਿਸ਼ਵਤ ਦੇ ਧੱਕੇ ਨੇ, ਕਿਸੇ ਕੋਲ ਇਖਤਿਆਰ ਹੈ ਤੇ ਉਹ ਆਪਣੇ ਇਖਤਿਆਰਾਤ ਦੇ ਬਲ ਦੇ ਉੱਤੇ ਦੁਨੀਆ ਕਮਾ ਰਿਹਾ, ਉਹ ਇਨਸਾਫ ਨਹੀਂ ਦੇ ਰਿਹਾ। ਇਹ ਧੱਕੇ ਹੀ ਨੇ ਨਾ ਜੀ, ਰਿਸ਼ਵਤ ਦਾ ਕਬਜ਼ਾ ਗਰੁੱਪ ਨੇ ਜਿਹੜੇ ਉਹ ਨਜਾਇਜ਼ ਕਬਜ਼ੇ ਕਰ ਰਹੇ ਨੇ। ਇਹ ਇਨਸਾਨ ਅੰਨਾ ਹੋ ਕੇ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਟੁਰ ਰਿਹਾ ਤੇ ਇਹਨੂੰ ਮੁਖਤਲਿਫ ਬੁਰਾਈਆਂ ਦੇ ਧੱਕੇ ਵੱਜਣ ਡਏ ਨੇ। ਹਰ ਕਦਮ ਤੇ ਤਿਲਕਣ ਦਾ ਡਰ ਹੈ, ਕੱਪੜੇ ਖਰਾਬ ਹੋ ਜਾਣ ਦਾ ਡਰ ਹੈ, ਕਿਰਦਾਰ ਖਰਾਬ ਹੋ ਜਾਣ ਦਾ ਡਰ ਹੈ। ਮੈਂ ਅੰਨਾ ਤੇ ਤਿਲਕਣ ਰਸਤਾ, ਕੀਕਰ ਹੋਵੇ ਸੰਭਾਲਾ, ਧੱਕੇ ਦੇਵਣ ਵਾਲੇ ਬਹੁਤੇ। ਦੁਨੀਆ ਦੀਆਂ ਜਿਸ ਕਦਰ ਬੁਰਾਈਆਂ ਨੇ ਨਾ, ਉਹ ਬਹੁਤ ਜ਼ਿਆਦਾ ਨੇ, ਤੇ ਤੂੰ ਹੱਥ ਪਕੜਨ ਵਾਲਾ। ਸਾਹਿਬਾ, ਤੂੰ ਅੱਲਾਹ ਪਾਕ, ਤੁਸੀਂ ਹੋਈ ਮੇਰਾ ਹੱਥ ਪਕੜ ਲਵੋਗੇ ਤੇ ਮੈਂ ਇਹਨਾਂ ਬੁਰਾਈਆਂ ਦੇ ਵਿੱਚੋਂ ਆਪਣਾ ਦਾਮਨ ਬਚਾ ਕੇ ਤੇ ਅਗਾਂ ਲੰਘ ਸਕਣਾ। ਅਦਰਵਾਈਜ਼ ਮੇਰੀ ਸਾਰੀ ਹਯਾਤੀ ਦਾਗਦਾਰ ਔਰ ਗੁਨਾਹਾਂ ਤੇ ਪਾਪਾਂ ਦੇ ਨਾਲ ਆਲੂਦਾ ਹੋ ਜਾਂਦੀ। ਉਹੋ ਹੀ ਗੱਲ ਜਿਹੜੀ ਮੀਆਂ ਮੁਹੰਮਦ ਸਾਹਿਬ ਵਾਲੀ ਹੈ, ਉਹ ਹਜ਼ਰਤ ਸ਼ਾਹ ਹੁਸੈਨ ਪੈ ਆਖਦੇ ਨੇ 300 ਸਾਲ ਪਹਿਲੇ। ਉਹ ਪੈ ਫਰਮਾਉਂਦੇ ਨੇ ਕਿ ਰਾਤ ਹਨੇਰੀ ਬੱਦਲ ਕਣੀਆਂ ਤੇ ਬਾਜ ਵਕੀਲਾਂ ਮੁਸ਼ਕਲ ਬਣੀਆਂ। ਵਕੀਲ ਦਾ ਤਰਜਮਾ ਤੁਸੀਂ ਜਾਣਦੇ ਹੋ, ਵਕੀਲ ਦਾ ਮਤਲਬ ਹੁੰਦਾ ਕਾਇਮ ਮੁਕਾਮ, ਯਾਨੀ ਜਿੱਥੇ ਮੈਂ ਜਾ ਕੇ ਆਪਣਾ ਮਸਲਾ, ਆਪਣਾ ਤਨਾਜ਼ਾ, ਆਪਣਾ ਰੌਲਾ ਨਿਬੇੜਨਾ ਹੁੰਦਾ ਨਾ। ਚੂੰਕਿ ਮੈਂ ਕਾਨੂੰਨ ਨਹੀਂ ਜਾਣਦਾ ਤੇ ਫਿਰ ਮੈਂ ਆਪਣੀ ਥਾਂ ਤੇ ਜਿਹਨੂੰ ਖਿਲਾਰਨਾ ਕਿ ਯਾਰ ਮੇਰਾ ਮੁਆਮਲਾ ਤੂੰ ਕਾਨੂੰਨ ਜਾਣਨਾ, ਜ਼ਰਾ ਮੇਰੀ ਥਾਂ ਮੇਰੀ ਤਰਜਮਾਨੀ ਕਰਦਿਆਂ ਹੋਇਆਂ ਮੇਰਾ ਮੁਆਮਲਾ, ਮੇਰਾ ਮਸਲਾ ਹੱਲ ਕਰ ਦੇ, ਉਹਨੂੰ ਅਸੀਂ ਆਪਣਾ ਵਕੀਲ ਕਰ ਲੈਂਦੇ ਹਾਂ। ਕਾਰਸਾਜ਼ ਜਿਹੜਾ ਸਾਡਾ ਕੰਮ ਉਲਝਿਆ ਹੋਇਆ ਸੁਆਰ ਦਿੰਦਾ, ਸਾਡਾ ਕੰਮ ਬਣਾ ਦਿੰਦਾ, ਸਾਡੀ ਵਿਗੜੀ ਬਣਾਉਣ ਵਾਲਾ ਦੁਨੀਆ ਤੇ ਜਿਹਨੂੰ ਅਸੀਂ ਵਕੀਲ ਕਰਨੇ ਆ। ਹੁਣ ਇੱਥੇ ਬਾਜ ਵਕੀਲਾਂ ਮੁਸ਼ਕਲ ਬਣੀਆਂ। ਪਿਆਰਿਓ, ਵਕੀਲ ਕੌਣ ਹੈ? ਹਸਬੁਨੱਲਾਹ ਵ ਨਿਅਮਲ ਵਕੀਲ। ਤੁਸੀਂ ਦੇਖੋ ਨਾ ਕਿ ਇਹ ਏਡੀ ਖੂਬਸੂਰਤ ਆਇਤ ਹੈ, ਏਡੀ ਤਾਕਤਵਰ ਅੱਲਾਹ ਪਾਕ ਦੇ ਕੁਰਾਨ ਪਾਕ ਦੇ ਵਿੱਚ ਦਰਜ ਆਇਤ ਹੈ। ਹਸਬੁਨੱਲਾਹ ਵ ਨਿਅਮਲ ਵਕੀਲ ਆਖਦੇ ਨੇ ਵੀ ਕੁੱਲ ਮੁਸ਼ਕਲਾਤ ਦਾ ਹੱਲ ਹੈ। ਅੱਲਾਹ ਪਾਕ ਨੂੰ ਇਹ ਆਖਣਾ ਕਿ ਕਾਫੀ ਹੈ ਮੇਰੇ ਵਾਸਤੇ, ਮੇਰਾ ਅੱਲਾਹ ਪਾਕ ਜਿਹੜਾ ਸਭ ਤੋਂ ਬਿਹਤਰੀਨ ਮੇਰਾ ਕਾਰਸਾਜ਼ ਹੈ, ਮੇਰੇ ਕੰਮ ਬਣਾਉਣ ਵਾਲਾ, ਮੇਰੀ ਵਿਗੜੀ ਬਣਾਉਣ ਵਾਲਾ, ਮੇਰਾ ਮੁਸ਼ਕਲ ਕੁਸ਼ਾ ਹੈ। ਤੇ ਸ਼ਾਹ ਹੁਸੈਨ ਵੀ ਉਸੇ ਨੂੰ ਪੈ ਵਕੀਲ ਕਰਦੇ ਨੇ। ਵਕੀਲ ਹੈ ਹੀ ਉਹ ਹੈ, ਹਸਬੁਨੱਲਾਹ ਵ ਨਿਅਮਲ ਵਕੀਲ। ਰਾਤ ਹਨੇਰੀ ਬੱਦਲ ਕਣੀਆਂ ਤੇ ਬਾਜ ਵਕੀਲਾਂ ਮੁਸ਼ਕਲ ਬਣੀਆਂ। ਤੇ ਡਾਢੇ ਕੀਤਾ ਇਹ ਛੱਡ ਵੇੜਿਆ,
ਸਾਹਿਬ ਦਾ ਸੱਦਾ ਵੀ ਛੇਤੀ ਆਉਣ ਵਾਲਾ ਹੈ, ਮੌਤ ਵੀ ਬਿਲਕੁਲ ਕਰੀਬ ਹੀ ਹੈ। ਤੇ ਦੁਨੀਆ ਦੀ ਜ਼ਿੰਦਗੀ ਜਿਹੜੀ ਹੈ ਉਹ ਥਾਂ ਥਾਂ ਤੇ ਕਿਰਦਾਰ ਦੇ ਆਲੂਦਾ ਹੋਣ ਦਾ ਅੰਦੇਸ਼ਾ ਹੈ ਤੇ ਖੌਫ ਤੇ ਖਤਰਾ ਹੈ। ਤੇ ਅੱਲਾਹ ਪਾਕ ਅਗਰ ਬਚਾਏ, ਅੱਲਾਹ ਪਾਕ ਹੀ ਅਗਰ ਕਾਰਸਾਜ਼ੀ ਕਰੇ, ਹੀਲਾ ਸਾਜ਼ੀ ਕਰੇ, ਦਸਤਗੀਰੀ ਕਰੇ, ਤੇ ਫਿਰ ਹੀ ਪਿਆਰਿਓ ਇਸ ਜ਼ਿੰਦਗੀ ਦੇ ਵਿੱਚ ਬੰਦਾ ਪਾਕ ਸਾਫ ਔਰ ਆਪਣੇ ਦਾਮਨ ਨੂੰ ਆਲੂਦਗੀ ਤੋਂ ਬਚਾ ਕੇ ਤੇ ਉਹਦੇ ਹਜ਼ੂਰ ਜਾ ਕੇ ਪੇਸ਼ ਹੋ ਸਕੇਗਾ ਨਾ। ਇਹੋ ਹੀ ਗੱਲ ਪੈ ਹਜ਼ਰਤ ਸ਼ਾਹ ਹੁਸੈਨ ਫਰਮਾਉਂਦੇ ਨੇ, ਸੱਜਣ ਦੇ ਹੱਥ ਬਾਂਹ ਸਾਡੀ ਕੀਕਰ ਆਖਾਂ ਛੱਡ ਵੇੜਿਆ। ਇੱਕ ਤੇ ਇਕਰਾਰ ਕੀਤਾ ਹੋਇਆ ਅੱਲਾਹ ਪਾਕ ਦੇ ਨਾਲ, ਹੁਣ ਮੈਂ ਕਿਵੇਂ ਅੱਲਾਹ ਪਾਕ ਨੂੰ ਛੱਡ ਕੇ ਤੇ ਦੁਨੀਆ ਦੀਆਂ ਬੁਰਾਈਆਂ ਤੇ ਕਬਾਹਤਾਂ ਦੇ ਵਿੱਚ, ਅਯੂਬ ਦੇ ਵਿੱਚ ਮਸਰੂਫ ਤੇ ਮੁਬਤਲਾ ਹੋ ਜਾਵਾਂ। ਇਹ ਮੈਨੂੰ ਜ਼ੇਬ ਨਹੀਂ ਦਿੰਦਾ। ਮੈਂ ਕਿਵੇਂ ਉਹਦੇ ਕੋਲੋਂ ਬਾਂਹ ਛੁਡਾ ਕੇ ਤੇ ਸ਼ੈਤਾਨ ਦੀ ਰਾਹ ਤੇ ਟੁਰ ਪਵਾਂ। ਇਹ ਨਹੀਂ ਕਰਨਾ ਮੈਂ, ਤੇ ਨਾ ਇਹ ਇੱਕ ਭਲੇ ਮਾਨਸ ਨੂੰ, ਇੱਕ ਸ਼ਰੀਫ ਆਦਮੀ ਨੂੰ ਇਹ ਗੱਲ ਜੱਚਦੀ ਹੈ। ਇਹੋ ਹੀ ਮੱਤ ਸਾਨੂੰ ਪੈ ਦਿੰਦੇ ਨੇ। ਰਾਤ ਹਨੇਰੀ ਬੱਦਲ ਕਨੀਆਂ ਤੇ ਬਾਜ ਵਕੀਲਾਂ ਮੁਸ਼ਕਲ ਬਣੀਆਂ। ਅਗਰ ਅੱਲਾਹ ਪਾਕ ਮਿਹਰਬਾਨ ਹੋ ਜਾਵੇ ਤੇ ਫਿਰ ਕੋਈ ਕਿਸੇ ਕਿਸਮ ਦਾ ਡਰ, ਖਤਰਾ, ਖੌਫ, ਅੰਦੇਸ਼ਾ ਨਹੀਂ। ਇਸ ਵਾਸਤੇ ਉਹਦੀ ਮਦਦ ਚਾਹਣ ਦੇ ਵਾਸਤੇ ਤੇ ਸਾਨੂੰ ਇਹ ਦੱਸਣ ਦੇ ਵਾਸਤੇ ਕਿ ਅੱਲਾਹ ਪਾਕ ਨੂੰ ਹੀ ਆਪਣਾ ਕਾਰਸਾਜ਼, ਆਪਣਾ ਦਸਤਗੀਰ, ਆਪਣਾ ਮੁਸ਼ਕਿਲ ਕੁਸ਼ਾ ਮੰਨਿਆ, ਹਯਾਤੀ ਦੇ ਵਿੱਚ ਮੰਨਿਆ ਜੇ ਤੇ ਫੇਰ ਹੀ ਬੇੜੇ ਪਾਰ ਜੇ, ਨਹੀਂ ਤੇ ਆਲੂਦਗੀ ਦੇ ਵਿੱਚ, ਕਬਾਹਤਾਂ ਦੇ ਵਿੱਚ, ਔਲੀਆਏ ਸ਼ਿਆਤੀਨ ਦੇ ਵਿੱਚ ਸ਼ਾਮਲ ਹੋ ਜਾਓਗੇ। ਸਾਹਿਬੋ, ਇਹ ਤੇ ਸੀ ਇਸ ਕਾਫੀ ਦਾ ਮੁਖੜਾ। ਅੱਗੋਂ ਹੁਣ ਕਾਫੀ ਦੇ 4 ਮਿਸਰੇ ਨੇ। ਹਜ਼ਰਤ ਮਾਧੋ ਲਾਲ ਹੁਸੈਨ ਫਰਮਾਉਂਦੇ ਨੇ ਕਿ ਇਸ਼ਕ ਮੁਹੱਬਤ ਸੋਇਓ ਹੀ ਜਾਣਨ ਪਈ ਜਿਨ੍ਹਾਂ ਦੇ ਹੱਡ ਵੇੜਿਆ। ਇਸ਼ਕ ਤੇ ਮੁਹੱਬਤ ਦਾ ਦਰਦ, ਜੁਦਾਈ ਤੇ ਫੁਰਕਤ ਦੀਆਂ ਪੀੜਾਂ ਤੇ ਵਸਲ ਦਾ ਨਿਸ਼ਾਤ ਤੇ ਖੁਸ਼ੀਆਂ, ਇਹ ਸਾਹਿਬੋ ਉਹ ਹੀ ਬਿਆਨ ਕਰ ਸਕਦਾ ਹੈ ਜਿਹਨੇ ਇਸ਼ਕ ਕੀਤਾ ਹੋਵੇ, ਜਿਹਦੀ ਹੱਡ ਬੀਤੀ ਹੋਵੇ, ਪਈ ਜਿਨ੍ਹਾਂ ਦੇ ਹੱਡ ਵੇੜਿਆ। ਇੱਕ ਗੱਲ ਮੇਰੇ ਨਾਲ ਬੀਤੀ ਏ, ਮੇਰੀ ਹੱਡ ਬੀਤੀ ਏ, ਮੈਂ ਉਸ ਗੱਲ ਦੇ ਵਿੱਚੋਂ, ਉਸ ਮੁਸੀਬਤ ਵਿੱਚੋਂ ਜਾਂ ਉਸ ਖੁਸ਼ੀ ਦੇ ਵਿੱਚੋਂ ਗੁਜ਼ਰਿਆ ਵਾਂ। ਤੇ ਪਿਆਰਿਓ, ਜਿਹੜਾ ਉਹਦਾ ਅਹਿਸਾਸ ਮੈਨੂੰ ਹੈ ਉਹ ਮੈਂ ਬਿਆਨ ਭਾਵੇਂ ਪਿਆ ਲੋਕਾਂ ਦੇ ਅੱਗੇ ਕਰਾਂ, ਲੋਕੀ ਉਹਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਕਰ ਸਕਦੇ। ਪੀਰ ਵਾਰਿਸ ਸ਼ਾਹ ਕਿਹਾ ਸੀ, ਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ ਦੇ ਕਿਸੇ ਜੋੜ ਜਹਾਨ ਸੁਣਾਵਦਾ ਈ। ਉਹ ਕਿਸੇ ਤੇ ਸੁਣ ਸਕਦੇ ਨੇ ਬਾਕੀ ਲੋਕ, ਉਹ ਹੱਡ ਬੀਤੀ ਨੂੰ ਮਹਿਸੂਸ ਨਹੀਂ ਕਰ ਸਕਦੇ। ਜੋ ਆਪਣੇ ਉੱਤੇ ਵਾਪਰਦੀ ਹੈ, ਜੋ ਮੇਰੇ ਉੱਤੇ ਬੀਤੀ ਹੈ, ਜਿਸ ਤਰ੍ਹਾਂ ਮੈਂ ਉਹਨੂੰ ਮਹਿਸੂਸ ਕੀਤਾ ਹੈ, ਮੈਂ ਭਾਵੇਂ ਬਿਆਨ ਕਰਾਂ। ਤੁਸੀਂ ਮੇਰੀ ਹੱਡ ਬੀਤੀ ਦਾ ਕਿੱਸਾ ਸੁਣ ਕੇ ਕਿਸੇ ਦਾ ਮਜ਼ਾ ਲੈ ਸਕਦੇ ਹੋ, ਮਹਿਸੂਸ ਨਹੀਂ ਉਸ ਦਰਦ ਨੂੰ ਕਰ ਸਕਦੇ, ਜਾਂ ਉਸ ਖੁਸ਼ੀ ਨੂੰ, ਉਸ ਨਿਸ਼ਾਤ ਨੂੰ ਫੀਲ ਨਹੀਂ ਕਰ ਸਕਦੇ ਜਿਸ ਤਰ੍ਹਾਂ ਮੇਰੀਆਂ ਫੀਲਿੰਗਸ ਸਨ। ਇਸ ਲਈ ਹਜ਼ਰਤ ਸ਼ਾਹ ਹੁਸੈਨ ਪੇ ਆਖਦੇ ਨੇ ਕਿ ਇਸ਼ਕ ਮੁਹੱਬਤ ਸੋਇਓ ਹੀ ਜਾਣਨ ਪਈ ਜਿਨ੍ਹਾਂ ਦੇ ਹੱਡ ਵੇੜਿਆ। ਤੇ ਅਗਲੇ ਮਿਸਰੇ 'ਚ ਆਖਦੇ ਨੇ ਵੀ ਕੱਲਰ ਖੱਟਣ ਖੋੜੀ ਤੇ ਚੀਨਾ ਰੇਤ ਨਾ ਗੱਡ ਵੇੜਿਆ। ਕੱਲਰ ਦੇ ਵਿੱਚ ਖੂਹ ਨਹੀਂ ਬਣਾਏ ਜਾ ਸਕਦੇ। ਖੂਹ ਜੋ ਪੁੱਟਣਾ, ਖੂਹ ਖੋਦਣਾ, ਤੇ ਕਲਰਾਠੀਆਂ ਜ਼ਮੀਨਾਂ ਦੇ ਵਿੱਚ ਅੱਵਲ ਤੇ ਪਾਣੀ ਨੇੜੇ ਨਹੀਂ ਹੁੰਦਾ, ਤੇ ਜੇ ਨਿਕਲ ਵੀ ਆਏ ਤੇ ਕਲਰਾਠੀ ਜ਼ਮੀਨ ਦਾ ਪਾਣੀ ਜਿਹੜਾ, ਸ਼ੋਰਜ਼ਦਾ ਜ਼ਮੀਨ ਦਾ ਪਾਣੀ ਜਿਹੜਾ, ਉਹ ਪੀਣ ਦੇ ਕਾਬਲ ਹੀ ਨਹੀਂ ਹੁੰਦਾ। ਕੱਲਰ ਖੱਟਣ ਖੋੜੀ, ਖੋੜੀ ਛੋਟੇ ਖੂਹ ਨੂੰ ਆਖਦੇ ਨੇ, ਕੂਆਂ, ਤੇ ਚੀਨਾ ਰੇਤ ਨਾ ਗੱਡ ਵੇੜਿਆ। ਚੀਨਾ ਰੇਤ ਵਿੱਚ ਐਸੀ ਫਸਲ ਹੈ ਜਿਹਨੂੰ ਰੇਤ ਦੇ ਵਿੱਚ ਨਹੀਂ ਉਗਾਇਆ ਜਾਂਦਾ। ਕੋਈ ਉਗਾਏਗਾ ਵੀ, ਮਿਹਨਤ ਉਹਦੀ ਬੇਸੂਦ ਜਾਏਗੀ, ਰਾਏ ਗਾਂਹ ਜਾਏਗੀ। ਇੱਕ ਅਜਿਹੀ ਕੋਸ਼ਿਸ਼ ਹੈ ਜਿਹੜੀ ਰਾਏ ਗਾਂਹ ਜਾਣ ਵਾਲੀ ਹੈ।
ਇੱਥੋਂ ਮੁਰਾਦ ਇਹ ਵੇ ਕਿ ਦੁਨੀਆ ਖਟਣ ਜਿਹੜੀ ਤੂੰ ਲੱਗਾ ਹੈ ਨਾ, ਦੁਨੀਆ ਇਕੱਠੀ ਕਰਨ ਜਿਹੜਾ ਲੱਗਾ ਹੈ, ਇਹ ਇੱਕ ਜੋਹਦੇ ਲਾ ਹਾਸਲ ਹੈ, ਇੱਕ ਅਜਿਹੀ ਕੋਸ਼ਿਸ਼ ਹੈ ਜਿਹਦੇ 'ਚੋਂ ਹਸੂਲ ਕੋਈ ਨਹੀਂ। ਜਿੰਨਾ ਕੁ ਇੱਥੇ ਰਹਿਣਾ, ਜਿੰਨਾ ਇੱਥੇ ਵਸਣਾ, ਓਨੀ ਕੁ ਦੁਨੀਆ ਇਕੱਠੀ ਕਰਨੀ ਜਾਇਜ਼ ਹੈ। ਲੇਕਿਨ ਤੂੰ ਤੇ ਦੂਜਿਆਂ ਦਾ ਹੱਕ ਮਾਰ ਮਾਰ ਕੇ ਉਹ ਵੀ ਆਪਣੇ ਵੱਲ ਹੀ ਢੇਰ ਕਰੀ ਆਨਾ ਪਿਆ। ਤੂੰ ਤੇ ਨਾਜਾਇਜ਼ ਤਰੀਕਿਆਂ ਦੇ ਨਾਲ ਦੁਨਿਆਵੀ ਦੌਲਤ ਇਕੱਠੀ ਪਿਆ ਕਰਨਾ ਹੈ। ਇਹ ਨਹੀਂ ਸਹੀ ਕਿਸੇ ਸੂਰਤ। ਇਹ ਤੇਰਾ ਜਿਹੜਾ ਫੇਲ ਹੈ, ਇਹਦਾ ਦੁਨੀਆ 'ਚ ਵੀ ਤੈਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਠੀਕ ਹੈ, 4 ਦਿਨ ਦਾ ਵਿਖਾਲਾ, ਨਮੂਦੋ ਨਮਾਇਸ਼, ਫੂੰ ਫਾਂ ਹੋਏਗੀ, ਲੇਕਿਨ ਬਿਲ ਆਖਰ ਇਹ ਪਬਲਿਕਲੀ ਵੀ, ਆਵਾਮ ਦੇ ਵਿੱਚ ਵੀ ਤੇਰੀ ਕੋਈ ਇੱਜ਼ਤ ਨਹੀਂ ਬਣੇਗੀ। ਲੋਕੀ ਕਹਿ ਜ਼ਰੂਰ ਦਿੰਦੇ ਨੇ ਵੀ ਇਹਨੇ ਲੁੱਟ ਮਾਰ ਕਰਕੇ ਹੀ ਸਾਰਾ ਕੁਝ ਬਣਾਇਆ ਜੀ, ਔਰ ਆਖਰਤ ਦੇ ਵਿੱਚ ਤੇ ਸਾਹਿਬੋ ਉੱਕਾ ਹੀ, ਉਹਨੇ ਕੋਈ ਫਾਇਦਾ ਨਹੀਂ ਨਾ ਦੇਣਾ, ਬਲਕਿ ਉਹ ਸਾਰੀਆਂ ਕੋਸ਼ਿਸ਼ਾਂ ਨਾਜਾਇਜ਼ ਜ਼ਰਾਏ, ਨਾਜਾਇਜ਼ ਤਰੀਕਿਆਂ ਦੇ ਨਾਲ ਦੁਨੀਆ ਇਕੱਠੀ ਕਰਨ ਦੀਆਂ ਜਿਹੜੀਆਂ ਸਨ, ਉਹ ਬੇਸੂਦ ਤੇ ਲਾ ਹਾਸਲ ਰਹਿਣਗੀਆਂ। ਇਸੇ ਤਰ੍ਹਾਂ ਹੀ ਜਿਵੇਂ ਰੇਤ 'ਚ ਚੀਨਾ ਗੱਡੀਏ ਜਾਂ ਕਲਰ ਵਾਲੇ ਇਲਾਕੇ ਦੇ ਵਿੱਚ ਜਾ ਕੇ ਖੂਹ ਬਣਾਈਏ, ਤੇ ਉਹ ਬੇਸੂਦ ਕੋਸ਼ਿਸ਼ ਹੁੰਦੀ ਹੈ, ਉਹ ਮਿਹਨਤ ਸਾਰੀ ਰਾਏਗਾ ਜਾਂਦੀ ਹੈ। ਇਸੇ ਤਰ੍ਹਾਂ ਹੀ ਕਿਆਮਤ ਵਾਲੇ ਦਿਹਾੜੇ ਨਾ ਤੈਨੂੰ ਉਹਦਾ ਕੋਈ ਫਾਇਦਾ ਹੋਏਗਾ, ਬਲਕਿ ਉਲਟਾ ਤੈਨੂੰ ਉਹਦਾ ਹਿਸਾਬ ਦੇਣਾ ਪਏਗਾ। ਤੇ ਅੱਗੇ ਆਖਦੇ ਨੇ ਵੀ ਨਿੱਤ ਭਰਨਾ ਹੈ ਛੱਟੀਆਂ, ਇੱਕ ਦਿਨ ਜਸ ਹੈ ਛੱਡ ਵੇੜਿਆ। ਛੱਟ ਪਿਆਰਿਓ ਜਿਹੜਾ ਨਾ, 2 ਬੋਰੀਆਂ ਇਕੱਠੀਆਂ ਜੋੜ ਕੇ ਵਿਚਕਾਰੋਂ ਸੀ ਕੇ, ਤੇ 2 ਬੋਰੀਆਂ ਗੱਲਾਂ ਜਦੋਂ ਭਰ ਕੇ ਨਾ ਜੀ, ਬੋਲ ਲੱਗਦੇ ਹੁੰਦੇ ਹਨ ਜਦੋਂ ਕਟਾਈਆਂ ਵਾਢੀਆਂ ਹੁੰਦੀਆਂ ਸਨ ਤੇ ਕਣਕਾਂ ਦੇ, ਤੇ ਫਿਰ ਉਹ 2 ਬੋਰੀਆਂ ਡਬਲ ਭਰ ਕੇ ਤੇ ਉਹਨੂੰ ਫਿਰ ਚੁਆੜੀ ਦੇ ਉੱਤੇ ਘੁਮਿਆਰ ਲੱਦ ਕੇ ਤੇ ਜਾ ਕੇ ਖੋਤੇ ਦੇ ਉੱਤੇ ਜਿਸ ਵੇਲੇ ਲੱਦਦੇ ਸਨ, ਤਾਂ ਇੱਕ ਬੋਰੀ ਇਸ ਪਾਸੇ ਤੇ ਇੱਕ ਇਸ ਪਾਸੇ ਦੇ ਵਿਚਕਾਰ ਜਿੱਥੋਂ ਸੀਤਾ ਹੁੰਦਾ ਸੀ ਨਾ ਦੋਵਾਂ ਬੋਰੀਆਂ ਨੂੰ, ਉਹ ਖੋਤੇ ਦੇ ਲੱਕ ਦੇ ਉੱਤੇ ਆ ਜਾਂਦਾ ਸੀ, ਤੇ ਉਹਨੂੰ ਆਖੀਦਾ ਸੀ ਛੱਟ। ਵੀ ਛੱਟਾਂ ਭਰ ਭਰ ਕੇ ਬਾਈ ਛੇਤੀ ਕਣਕ ਦੀਆਂ ਘਰ ਢੋਵੋ, ਘਰ ਜਾ ਕੇ ਫਿਰ ਉਹ ਆਪਣਾ ਪਾ ਲਈਦੀਆਂ ਸਨ, ਜ਼ਖੀਰਾ ਕਰ ਲਈਦੇ ਸੀ, ਜਮ੍ਹਾਂ ਕਰ ਲਈਦਾ ਸੀ ਗੱਲਾ, ਉਹਨੂੰ ਛੱਟ ਆਖਦੇ ਹਨ 2 ਬੋਰੀਆਂ ਦੀ। ਇੱਥੇ ਪੇਟ ਵੀ ਮੁਰਾਦ ਹੋ ਸਕਦਾ ਕਿ ਨਿੱਤ ਭਰਨਾ ਹੈ ਛੱਟੀਆਂ, ਰਿਜ਼ਕੇ ਹਰਾਮ ਵੀ ਕਮਾਈ ਜਾ ਰਹੇ ਹੈ, ਜਾਇਜ਼ ਨਾਜਾਇਜ਼ ਤਰੀਕਿਆਂ ਦੇ ਨਾਲ ਇਕੱਠੀ ਕਰਕੇ ਦੁਨੀਆ, ਤੇ ਢਿੱਡ ਤੇਰਾ ਫੇਰ ਨਹੀਂ ਪਿਆ ਭਰਦਾ, ਛੱਟੀ ਢਿੱਡ ਵਾਲੀ ਤੂੰ ਭਰੀ ਜਾ ਰਹੇ ਹੈ। ਇਸ ਬੋਰੀ ਨੂੰ, ਪੇਟ ਵਾਲੀ ਨੂੰ ਐਸੇ ਤਰੀਕੇ ਵੀ ਇਖਤਿਆਰ ਕਰਕੇ ਤੂੰ ਇਹਨੂੰ ਭਰ ਰਿਹਾ ਹੈ ਜਿਹੜੇ ਕਿ ਤੈਨੂੰ ਜ਼ੇਬ ਹੀ ਨਹੀਂ ਦਿੰਦੇ। ਨਾ ਦੀਨ 'ਚ ਸਾਡੇ ਉਹਨਾਂ ਦੀ ਇਜਾਜ਼ਤ ਹੈ, ਨਾ ਮੁਆਸ਼ਰੇ ਦੇ ਵਿੱਚ ਇੰਝ ਕਰਨਾ ਚਾਹੀਦਾ ਹੈ। ਬਦ ਇਖਲਾਕੀ ਦੇ ਵਿੱਚੋਂ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਛੀਨਾ ਜਪਟੀ ਦੇ ਵਿੱਚ ਗਜ਼ਬ ਕਰ ਰਹੇ ਹਨ ਲੋਕਾਂ ਦਾ ਮਾਲ ਗਸਬ ਕਰ ਰਹੇ, ਔਰ ਤੂੰ ਆਪਣੇ ਢਿੱਡ ਤੇ ਭਰੀ ਜਾ ਰਹੇ, ਆਪਣੀ ਛੱਟ ਤੇ ਤੂੰ ਫੁੱਲ ਕਰੀ ਜਾ ਰਹੇ ਹੈ, ਲੇਕਿਨ ਇੱਕ ਦਿਨ ਜਸ ਹੈ ਛੱਡ ਵੇੜਿਆ। ਇੱਕ ਦਿਨ ਐਸਾ ਵੀ ਆਏਗਾ, ਇਹ ਜਿੰਨਾ ਤੂੰ ਇਕੱਠਾ ਕੀਤਾ ਰਿਜ਼ਕ, ਮਾਲ, ਦੌਲਤ, ਸ਼ਾਨੋ ਸ਼ੌਕਤ, ਇਖਤਿਆਰਾਤ, ਸੋਨਾ ਚਾਂਦੀ, ਜ਼ਮੀਨ, ਭਾਂਡਾ, ਸਭ ਕੁਝ ਛੱਡ ਕੇ ਤੈਨੂੰ ਇੱਥੋਂ ਜਾਣਾ ਪਏਗਾ। ਨਿੱਤ ਭਰਨਾ ਹੈ ਛੱਟੀਆਂ, ਇੱਕ ਦਿਨ ਜਸ ਹੈ ਛੱਡ ਵੇੜਿਆ। ਤੇ ਕਹੇ ਹੁਸੈਨ ਫਕੀਰ ਨਿਮਾਣਾ, ਨੈਣ ਨੈਣਾ ਵਿੱਚ ਗੱਡ ਵੇੜਿਆ। ਪਿਆਰਿਓ, ਨਿਮਾਣਾ ਕਿਸੇ ਜਗ੍ਹਾ ਤੇ ਆਖਦੇ ਨੇ ਕਹੇ ਹੁਸੈਨ ਫਕੀਰ ਨਿਮਾਣਾ। ਨਿਮਾਣਾ ਜਿਹਨੂੰ ਕਿਸੇ ਤੇ ਮਾਨ ਤਰਾਨ ਨਾ ਹੋਵੇ, ਯਾਨੀ ਆਜਜ਼। ਕਿਸੇ ਜਗ੍ਹਾ ਤੇ ਆਪਣੀ ਕਾਫੀ ਦੇ ਵਿੱਚ ਇਸਤੇਮਾਲ ਕਰਦੇ ਨੇ ਆਪਣਾ ਤਖੱਲਸ ਵੀ, ਕਹੇ ਹੁਸੈਨ ਫਕੀਰ ਸਾਈਂ ਦਾ, ਤੇ ਕਿਸੇ ਜਗ੍ਹਾ ਤੇ ਕਹੇ ਹੁਸੈਨ ਫਕੀਰ ਨਿਮਾਣਾ, ਯਾਨੀ ਇੰਤਹਾਈ ਆਜਜ਼, ਮਿੱਠੜਾ, ਅੱਲਾ ਪਾਕ ਦਾ ਆਸ਼ਕ। ਅਗਰ ਕੋਈ ਵਲੀ ਅੱਲਾ ਹੋਇਆ, ਸੂਫੀ ਸ਼ਾਇਰ ਹੋਇਆ ਸਾਡੇ ਦੇਸ਼ ਪੰਜਾਬ ਦਾ, ਹਜ਼ਰਤ ਸ਼ਾਹ ਹੁਸੈਨ ਲਾਹੌਰੀ ਹੋਏ ਨੇ, ਉਹਨਾਂ ਦੇ ਕਲਾਮ ਦੀ ਮਿਠਾਸ ਦੇਖੋ, ਦਰਦ ਦੇਖੋ, ਔਰ ਮਜਾਜ਼ੀ ਅੰਗ ਤੋਂ ਸਿੱਧਾ ਅੱਲਾ ਪਾਕ ਸੱਚੇ ਸਾਹਿਬ ਦੇ ਵੱਲ, ਹਕੀਕਤ ਦੇ ਵੱਲ ਸਫ਼ਰ ਕਰਦੇ। ਕਹੇ ਹੁਸੈਨ ਫਕੀਰ ਨਿਮਾਣਾ, ਨੈਣ
ਨੈਣਾ ਵਿੱਚ ਗੱਡ ਵੇੜਿਆ। ਅੱਲਾ ਪਾਕ ਸੱਚੇ ਸਾਹਿਬ ਵੱਲ ਧਿਆਨ ਕਰ ਭਲਿਆ। ਅੱਲਾ ਪਾਕ ਦਿਆਂ ਬੰਦਿਆ, ਸਾਈਂ ਵਾਲਿਆ, ਅੱਲਾ ਵਾਲਿਆ, ਭਾਗਾਂ ਵਾਲਿਆ, ਅੱਲਾ ਪਾਕ ਵੱਲ ਧਿਆਨ। ਨੈਣ ਲੜ ਜਾਣ ਦਾ ਇੱਕ ਪਿਆਰਿਓ ਮਤਲਬ ਇਹ ਵੀ ਹੁੰਦਾ ਨਾ ਕਿ ਪਿਆਰ ਹੋ ਜਾਣਾ। ਅੱਖੀਆਂ ਲੜ ਜਾਣਾ ਕਿਸੇ ਨਾਲ, ਇਹਦਾ ਮਤਲਬ ਹੁੰਦਾ ਪਿਆਰ ਹੋ ਜਾਣਾ। ਤੇ ਸ਼ਾਹ ਹੁਸੈਨ ਜੀ ਬਾ ਫਰਮਾਉਂਦੇ ਨੇ ਨੈਣ ਨੈਣਾ ਵਿੱਚ ਗੱਡ ਵੇੜਿਆ। ਉਹ ਸਾਹਿਬ ਦੇ ਨਾਲ ਅੱਖੀਆਂ ਚਾਰ ਕਰ, ਸਾਹਿਬ ਨਾਲ ਪਿਆਰ ਕਰ, ਦੀਨ ਦੁਨੀਆ ਦੀ ਫਲਾਹ ਪਾ ਜਾਵੇਂਗਾ। ਸਾਹਿਬੋ, ਅੱਲਾ ਪਾਕ ਸੱਚੇ ਸਾਹਿਬ ਦੇ ਇਸ਼ਕ ਦੇ ਵਿੱਚ ਗੁੰਨੀ ਹੋਈ ਤੇ ਭਿੰਨੀ ਹੋਈ ਇਹ ਕਾਫੀ ਤੁਹਾਡੇ ਹੁਕਮ ਦੇ ਉੱਤੇ ਅਸਾਂ ਤੁਹਾਡੇ ਹਜ਼ੂਰ ਬਿਆਨ ਕੀਤੀ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल